ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। मैं ਤੁਹਾਡੀ ਹੋਸਟ ਸ਼ਵੀਤ ਕੌਰ ਨਿਊਜ਼ TV 84 ਦੇ ਨਾਲ। ਵੀਅਰਸ 2014 ਦੀਆਂ ਪਾਰਲੀਮੈਂਟ ਚੋਣਾਂ ਵਿੱਚ ਵੋਟਾਂ ਪੈਣ ਦਾ ਅਮਲ ਸ਼ੁਰੂ ਹੋ ਚੁੱਕਿਆ ਹੈ। 11 ਸਟੇਟਸ ਦੀਆਂ 92 ਲੋਕ ਸਭਾ ਸੀਟਸ ਤੇ ਪ੍ਰਚਾਰ ਦਾ ਕੰਮ ਖਤਮ ਹੋ ਚੁੱਕਿਆ ਹੈ। ਉੱਤਰ ਪੂਰਬ ਦੀਆਂ ਸਟੇਟਾਂ ਵਿੱਚ ਪਹਿਲਾਂ ਹੀ ਵੋਟਾਂ ਪੈ ਚੁੱਕੀਆਂ ਹਨ। ਪੰਜਾਬ ਦੀਆਂ 13 ਲੋਕ ਸਭਾ ਸੀਟਸ ਤੇ 30 ਅਪ੍ਰੈਲ ਨੂੰ ਵੋਟਾਂ ਪੈਣੀਆਂ ਹਨ। ਵਿਊਅਰਸ, ਤਿੰਨ ਪ੍ਰਮੁੱਖ ਪਾਰਟੀਆਂ ਬੀਜੇਪੀ, ਕਾਂਗਰਸ ਅਤੇ ਆਮ ਆਦਮੀ ਪਾਰਟੀ ਨੇ ਆਪਣੇ ਇਲੈਕਸ਼ਨ ਮੈਨੀਫੈਸਟੋ ਵੀ ਜਾਰੀ ਕੀਤੇ ਹਨ। ਬੀਜੇਪੀ ਨੇ ਆਪਣੇ ਇਲੈਕਸ਼ਨ ਮੈਨੀਫੈਸਟੋ ਵਿੱਚ ਸਪਸ਼ਟ ਤੌਰ ਤੇ ਕਿਹਾ ਹੈ ਕਿ ਉਹ ਅਯੋਧਿਆ ਵਿੱਚ ਰਾਮ ਮੰਦਿਰ ਜ਼ਰੂਰ ਬਣਾਉਣਗੇ। ਬੀਜੇਪੀ ਵੱਲੋਂ ਪ੍ਰਧਾਨ ਮੰਤਰੀ ਪਦ ਦੇ ਐਲਾਨੇ ਗਏ ਉਮੀਦਵਾਰ ਨਰਿੰਦਰ ਮੋਦੀ ਖੁੱਲ੍ਹ ਕੇ ਹਿੰਦੂਤਵਾ ਦਾ ਕਾਰਡ ਖੇਡ ਰਹੇ ਹਨ। ਬਾਦਲ ਅਕਾਲੀ ਦਲ ਨੇ ਨਰਿੰਦਰ ਮੋਦੀ ਨੂੰ ਅੱਖਾਂ ਮੀਟ ਕੇ ਬਿਨਾਂ ਸ਼ਰਤ ਹਮਾਇਤ ਦਿੱਤੀ ਹੋਈ ਹੈ। ਇੱਕ ਪਾਸੇ ਅਮਰੀਕਨ ਕਾਂਗਰਸ ਵਿੱਚ ਨਰਿੰਦਰ ਮੋਦੀ ਤੇ ਹੋਈ ਇੱਕ ਤਾਜ਼ਾ ਹੈਰਿੰਗ ਦੌਰਾਨ ਇਹ ਫਿਕਰ ਜ਼ਾਹਰ ਕੀਤਾ ਗਿਆ ਹੈ ਕਿ ਜੇ ਭਾਰਤ ਵਿੱਚ ਨਰਿੰਦਰ ਮੋਦੀ ਦੀ ਅਗਵਾਈ ਹੇਠ ਬੀਜੇਪੀ ਦੀ ਸਰਕਾਰ ਬਣਦੀ ਹੈ ਤਾਂ ਘੱਟ ਗਿਣਤੀਆਂ ਦੀ ਸ਼ਾਮਤ ਆ ਜਾਵੇਗੀ। ਪਰ ਸਿੱਖ ਘੱਟ ਗਿਣਤੀ ਦੀ ਰਿਪਰੈਜ਼ੈਂਟੇਟਿਵ ਜਮਾਤ ਬਾਦਲ ਅਕਾਲੀ ਦਲ ਵੱਲੋਂ ਬੀਜੇਪੀ ਦੇ ਨਾਲ ਖਲੋਣਾ ਸਿੱਖ ਕੌਮ ਦੇ ਲਈ ਇੱਕ ਬੜੀ ਨਮੋਸ਼ੀ ਵਾਲੀ ਗੱਲ ਬਣੀ ਹੋਈ ਹੈ। ਅੱਜ ਅਸੀਂ 2014 ਦੀਆਂ ਪਾਰਲੀਮੈਂਟ ਚੋਣਾਂ ਸੰਬੰਧੀ ਦੋ ਪ੍ਰਮੁੱਖ ਸ਼ਖਸੀਅਤਾਂ ਨਾਲ ਗੱਲਬਾਤ ਕਰਾਂਗੇ। ਅੱਜ ਅਸੀਂ ਸਭ ਤੋਂ ਪਹਿਲਾਂ ਗੱਲਬਾਤ ਕਰਦੇ ਹਾਂ ਸਿੱਖ ਸਕਾਲਰ ਅਤੇ ਵਿਦਵਾਨ ਡਾਕਟਰ ਗੁਰਦਰਸ਼ਨ ਸਿੰਘ ਢਿੱਲੋਂ ਜੀ ਨਾਲ, ਜਿਹੜੇ ਕਿ ਇਸ ਵੇਲੇ ਸਾਡਾ ਚੰਡੀਗੜ੍ਹ ਤੋਂ ਫੋਨ ਲਾਈਨ ਤੇ ਜੁੜ ਚੁੱਕੇ ਨੇ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਡਾਕਟਰ ਸਾਹਿਬ, ਅੱਜ ਅਸੀਂ ਤੁਹਾਡੇ ਨਾਲ 2014 ਦੀਆਂ ਚੋਣਾਂ ਸੰਬੰਧੀ ਹੀ ਗੱਲਬਾਤ ਕਰਾਂਗੇ। ਅੱਜ ਸਭ ਤੋਂ ਪਹਿਲਾਂ ਅਸੀਂ ਤੁਹਾਡੇ ਤੋਂ ਬੀਜੇਪੀ ਦੇ ਇਲੈਕਸ਼ਨ ਮੈਨੀਫੈਸਟੋ ਸੰਬੰਧੀ ਜਾਣਨਾ ਚਾਹਾਂਗੇ, ਜਿਸ ਵਿੱਚ ਉਹਨਾਂ ਨੇ ਰਾਮ ਮੰਦਿਰ ਬਣਾਉਣ ਦਾ ਇਕਰਾਰ ਕੀਤਾ ਹੈ। ਇਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਦੇਖੋ, ਉਹਨਾਂ ਨੇ ਚਾਰ ਚੀਜ਼ਾਂ ਬਹੁਤ ਅਹਿਮ ਕਹੀਆਂ ਆਪਣੇ ਮੈਨੀਫੈਸਟੋ ਦੇ ਵਿੱਚ। ਜੀ, ਪਹਿਲੀ ਗੱਲ ਉਹਨਾਂ ਨੇ ਕਹੀ ਆ ਯੂਨੀਫਾਰਮ ਸਿਵਲ ਕੋਡ ਦੀ ਗੱਲ, ਔਰ ਉਸ ਦੇ ਉੱਤੇ ਸਿੱਖਾਂ ਦਾ ਜਿਹੜਾ ਕੁਐਸਚਨ ਹੈ ਕਿ ਉਹਨਾਂ ਦੀ ਆਇਡੈਂਟੀਟੀ ਸੈਪਰੇਟ ਹੈ, ਇੰਡੀਪੈਂਡੈਂਟ ਆ, ਸੋਵਰਨ ਆ, ਉਸ ਦੇ ਉੱਤੇ ਸਿੱਧੇ ਤੌਰ ਦੇ ਉੱਤੇ ਸੱਟ ਵੱਜਦੀ ਆ। ਦੂਸਰੀ ਇੰਪੋਰਟੈਂਟ ਗੱਲ ਉਹਨਾਂ ਨੇ ਕਹੀ ਆ ਕਿ ਆਰਟੀਕਲ 370 ਅਸੀਂ ਖਤਮ ਕਰ ਦਾਂਗੇ, ਜਿਸ ਦੇ ਨਾਲ ਜਿਹੜਾ ਵਿਸ਼ੇਸ਼ ਰੁਤਬਾ ਦਿੱਤਾ ਗਿਆ ਜੰਮੂ ਕਸ਼ਮੀਰ ਨੂੰ, ਉਹ ਖਤਮ ਹੋ ਰਿਹਾ ਹੈ। ਤੀਸਰੀ ਉਹਨਾਂ ਨੇ ਇੰਪੋਰਟੈਂਟ ਗੱਲ ਕਹੀ ਆ ਵੀ ਅਸੀਂ ਅਯੋਧਿਆ ਦੇ ਵਿੱਚ ਰਾਮ ਮੰਦਿਰ ਬਣਾਵਾਂਗੇ, ਇਹ ਸਾਡੀ ਕਮਿਟਮੈਂਟ ਆ। ਚੌਥੀ ਉਹਨਾਂ ਨੇ ਇੱਕ ਹੋਰ ਇੰਪੋਰਟੈਂਟ ਗੱਲ ਕਹੀ ਆ ਵੀ ਬਾਹਰਲੇ ਦੇਸ਼ਾਂ ਦੇ ਵਿੱਚ ਜਾਂ ਹੋਰ ਕਿਸੇ ਜਗ੍ਹਾ ਵੀ ਜਿਹੜੇ ਹਿੰਦੂ ਪਰਸੀਕਿਊਟ ਹੋ ਰਹੇ ਆ ਉਹਨਾਂ ਨੂੰ ਅਸੀਂ ਵਾਪਸ ਲਿਆਵਾਂਗੇ ਔਰ ਉਹਨਾਂ ਨੂੰ ਅਸੀਂ ਰਿਹੈਬਿਲਿਟੇਟ ਕਰਾਂਗੇ। ਸਿਰਫ ਤੇ ਸਿਰਫ ਹਿੰਦੂਆਂ ਦੀ ਗੱਲ ਕੀਤੀ ਆ, ਬਲਕਿ ਹਿੰਦੁਸਤਾਨ ਦੇ ਵਿੱਚ ਜਿਹੜੇ ਹੋਰ ਲੋਕ ਰਹਿ ਰਹੇ ਆ, ਜੇ ਸਿੱਖ ਕਿਸੇ ਜਗ੍ਹਾ ਪਰਸੀਕਿਊਟ ਹੋ ਰਹੇ ਆ ਉਹਨਾਂ ਦੀ ਕੋਈ ਗੱਲ ਨਹੀਂ ਕੀਤੀ, ਮੁਸਲਮਾਨ ਕਿਸੇ ਜਗ੍ਹਾ ਪਰਸੀਕਿਊਟ ਹੋ ਰਹੇ ਆ ਉਹਨਾਂ ਦੀ ਕੋਈ ਗੱਲ ਨਹੀਂ ਕੀਤੀ। ਤੋ ਇਹ ਇੱਕ ਬਹੁਤ ਬੜਾ ਡੇਂਜਰਸ ਮਤਲਬ ਟ੍ਰੈਂਡ ਜਿਹੜਾ ਹੈ RSS ਨੇ ਸੈੱਟ ਕੀਤਾ। ਇਹ RSS ਦੀ ਸਾਰੀ ਗੇਮ ਪਲਾਨ ਹੈ ਔਰ ਉਸ ਦੇ ਵਿੱਚ ਸਭ ਤੋਂ ਬਦਕਿਸਮਤੀ ਵਾਲੀ ਗੱਲ, ਜੇ ਕਿਸੇ ਘੱਟ ਗਿਣਤੀਆਂ ਨੂੰ ਸਭ ਤੋਂ ਵੱਧ ਖਤਰਾ ਹੈ ਤਾਂ ਉਹ ਸਿੱਖਾਂ ਨੂੰ ਹੈ, ਕਿਉਂਕਿ ਸਿੱਖਾਂ ਦੀ ਆਪਣੀ ਜਿਹੜੀ ਪਹਿਚਾਣ ਆ ਉਸ ਦੇ ਬਾਰੇ ਇੱਕ ਸਵਾਲੀਆ ਨਿਸ਼ਾਨ ਆ ਔਰ ਉਸ ਦੇ ਉੱਤੇ ਇੱਕ ਸਪੈਸ਼ਲ ਏਜੰਡਾ ਹੈ RSS ਦਾ ਕਿ ਸਿੱਖ ਦੀ ਕੋਈ ਆਜ਼ਾਦ ਹਸਤੀ ਨਹੀਂ ਔਰ ਸਿੱਖ ਸਿਰਫ ਇੱਕ ਸੈਕਟ ਹੈ ਹਿੰਦੂਆਂ ਦਾ। ਔਰ ਗੁਰੂ ਨਾਨਕ ਜਿਹੜੇ ਸੀ ਉਹ ਕੋਈ ਇੰਡੀਪੈਂਡੈਂਟ ਸੋਵਰਨ ਰਿਲੀਜਨ ਨਹੀਂ ਉਹਨਾਂ ਨੇ ਐਸਟੈਬਲਿਸ਼ ਕੀਤਾ, ਉਹ ਸਿਰਫ ਵੈਦਾਂਤਿਕ ਹਿੰਦੂਇਜ਼ਮ ਦੇ ਵਿੱਚੋਂ ਨਿਕਲੀ ਹੋਈ ਸਿੱਖੀਜ਼ਮ ਦੀ ਇੱਕ ਸ਼ਾਖਾ ਹੈ। ਤੋ ਇਸ ਕਿਸਮ ਦੀ ਜਿਹੜੀ ਜ਼ਹਿਨੀਅਤ ਆ ਔਰ ਉਸ ਦੇ ਉੱਤੇ ਜਿਹੜਾ ਪ੍ਰਕਾਸ਼ ਸਿੰਘ ਬਾਦਲ ਤੇ ਉਸ ਦਾ ਜਿਹੜਾ ਅਕਾਲੀ ਦਲ ਆ ਉਹ ਸਾਰੇ ਦਾ ਸਾਰਾ ਉਹਨਾਂ ਦੇ ਟੋਟਲੀ ਹੇਠਾਂ ਲੱਗ ਚੁੱਕਿਆ। ਇਹ ਇੱਕ ਬਹੁਤ ਡੇਂਜਰ ਸਿਗਨਲ ਆ ਸਿੱਖ ਕੌਮ ਲਈ। ਦੇਸ਼ਾਂ ਵਿਦੇਸ਼ਾਂ 'ਚ ਬੈਠੇ ਜਿਹੜੇ ਸਿੱਖ ਆ ਉਹਨਾਂ ਨੂੰ ਇਸ ਗੱਲ ਦੇ ਉੱਤੇ ਚਿੰਤਾ ਜ਼ਾਹਰ ਕਰਨੀ ਚਾਹੀਦੀ ਆ। ਔਰ ਉਸ ਜਦੋਂ ਇਹ ਸਰਕਾਰ ਬਣ ਗਈ ਸੈਂਟਰ ਦੇ ਵਿੱਚ ਤਾਂ ਜਦੋਂ ਯੂਨੀਫਾਰਮ ਸਿਵਲ ਕੋਡ ਆ ਗਿਆ ਤਾਂ ਉਸ ਦੇ ਵਿੱਚ ਸਿੱਖਾਂ ਨੂੰ ਜਿਹੜੀ ਉਹ ਮੰਗਦੇ ਆ ਵੀ ਸਾਨੂੰ ਆਰਟੀਕਲ 25 ਦੇ ਵਿੱਚ ਜਿਹੜਾ ਤੁਸੀਂ ਅਧੀਨ ਰੱਖਿਆ ਹਿੰਦੂਆਂ ਦੇ ਉਸ ਤੋਂ ਸਾਨੂੰ ਆਜ਼ਾਦ ਕਰਕੇ ਦਿਓ ਔਰ ਆਨੰਦ ਮੈਰਿਜ ਐਕਟ ਜਿਹੜਾ ਸਾਡਾ ਉਸ ਨੂੰ ਤੁਸੀਂ ਐਕਸੈਪਟ ਕਰੋ। ਤਾਂ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਉਹ ਖਤਮ ਹੋ ਜਾਣਗੀਆਂ ਔਰ ਹਿੰਦੂਆਂ ਨੂੰ ਸਿੱਖਾਂ ਨੂੰ ਕੰਸਟੀਟਿਊਸ਼ਨਲੀ ਹਿੰਦੂਆਂ ਦੇ ਅਧੀਨ ਬਣ ਕੇ ਇੱਕ ਸੈਕਟ ਦੇ ਤੌਰ ਦੇ ਉੱਤੇ ਪ੍ਰੋਜੈਕਟ ਕੀਤਾ ਜਾਏਗਾ। ਇਸ ਗੱਲ ਦੇ ਇਹ ਗੱਲ ਬੜੀ ਚਿੰਤਾ ਵਾਲੀ ਆ, ਬੜੀ ਫਿਕਰ ਵਾਲੀ ਆ। ਇਸ ਗੱਲ ਦੇ ਉੱਤੇ ਸਿੱਖਾਂ ਨੂੰ ਸੁਚੇਤ ਰਹਿਣਾ ਚਾਹੀਦਾ ਔਰ ਖਾਸ ਤੌਰ ਦੇ ਉੱਤੇ ਜਦੋਂ 2014 ਦੀਆਂ ਵੋਟਾਂ ਪੈ ਰਹੀਆਂ ਉਸ ਦੇ ਉੱਤੇ ਉਹਨਾਂ ਨੂੰ ਦੋ ਚੀਜ਼ਾਂ ਦਾ ਧਿਆਨ ਰੱਖਣਾ ਚਾਹੀਦਾ ਮੇਰੇ ਹਿਸਾਬ ਦੇ ਮੁਤਾਬਕ। ਮੈਂ ਅਪੀਲ ਵੀ ਕੀਤੀ ਹੈ ਇੰਟਰਨੈਟ ਦੇ ਉੱਤੇ ਕਿ ਕਿਸ ਨੂੰ ਹਰਾਉਣਾ ਹੈ
हाँ ਇੱਕ जी ਨੰਬਰ ਦੇ ਉੱਤੇ ਇੰਪੋਰਟੈਂਟ ਗੱਲ ਹੈ ਕਿਸ ਨੂੰ ਹਰਾਉਣਾ ਹੈ जी ਔਰ ਕਿਸ ਨੂੰ ਜਿਤਾਉਣਾ ਹੈ। जी ਤਾਂ ਸਿੱਖਾਂ ਨੂੰ ਬਤੌਰ ਵੋਟਰ ਹਿੰਦੁਸਤਾਨ ਦੇ ਵਿੱਚ, ਚਾਹੇ ਉਹ ਪੰਜਾਬ, ਮੈਂ ਤੁਹਾਡੇ ਮੀਡੀਅਮ ਦੇ ਰਾਹੀਂ ਅਪੀਲ ਕਰ ਰਿਹਾ हाँ जी ਕਿ ਸਿੱਖਾਂ ਨੂੰ ਚਾਹੀਦਾ ਹਰ ਕੀਮਤ ਦੇ ਉੱਤੇ ਸ਼੍ਰੋਮਣੀ ਅਕਾਲੀ ਦਲ ਨੂੰ ਹਰਾਉਣ, ਕਿਉਂਕਿ ਸ਼੍ਰੋਮਣੀ ਅਕਾਲੀ ਦਲ ਨੂੰ ਜਿਹੜੀ ਵੋਟ ਪਾਈ ਵੀ ਆ ਉਹ ਸਿੱਧੀ ਦੀ ਸਿੱਧੀ ਝੋਲੀ 'ਚ ਜਾਣੀ ਆ, ਮੋਦੀ ਦੇ RSS ਦੀ ਝੋਲੀ 'ਚ ਜਾਣੀ ਆ। बिल्कुल ਤੋਂ ਉਸ ਦੇ ਕੋਲ, ਸਿੱਖਾਂ ਕੋਲ ਕੋਈ ਹੋਰ ਆਲਟਰਨੇਟਿਵ ਨਹੀਂ ਹੈ, ਹੋਰ ਕੋਈ जी ਸੰਕਲਪ ਨਹੀਂ ਹੈ। जी ਮੋਦੀ ਨੂੰ ਹਰਾਉਣਾ ਸਭ ਤੋਂ ਜ਼ਿਆਦਾ ਇੰਪੋਰਟੈਂਟ ਆ। हाँ जी ਦੂਸਰੀ ਚੀਜ਼ ਆ, ਉਹਨਾਂ ਨੇ ਜੇ ਵੋਟ ਦੂਸਰੇ ਪਾਸੇ ਪਾਉਣੀ ਆ ਤਾਂ ਇੱਕੋ ਹੀ ਆਲਟਰਨੇਟਿਵ ਆ ਕਿ ਉਹ ਆਮ ਪਾਰਟੀ ਨੂੰ ਵੋਟ ਪਾ ਦੇਣ ਜਿੱਥੇ ਵੀ ਹੈਗੇ ਆ। ਜੀ। ਤੋਂ ਇਸ ਕਿਸਮ ਦੇ ਹਾਲਾਤਾਂ ਦੇ ਵਿੱਚ ਸਭ ਤੋਂ ਵੱਡੀ ਇੱਕ ਮੁਸੀਬਤ ਦਾ ਜਿਹੜਾ ਹੈਗਾ ਹਵਾ ਝੰਡਲਾ ਰਹੀ ਆ, ਉਹ ਸਿੱਖਾਂ ਦੇ ਸਿਰਾਂ ਦੇ ਉੱਤੇ ਝੰਡਾ ਰਹੀ ਆ। ਜੀ। ਔਰ ਦੇਖੋ ਮੋਦੀ ਨੇ ਜਗਰਾਉਂ ਦੇ ਵਿੱਚ ਆ ਕੇ ਜਿਹੜਾ ਇਹ ਗੱਲ ਕਹੀ ਸੀ, ਮੈਂ ਇੱਕ ਸਿੱਖ ਨੂੰ ਵੀ ਉਜੜ ਨਹੀਂ ਦਊਂਗਾ, ਉੱਥੇ 1 ਲੱਖ ਏਕੜ ਸਿੱਖਾਂ ਦੀ ਜ਼ਮੀਨ ਜਿਹੜੀ ਸਿੱਖਾਂ ਨੇ ਆਬਾਦ ਕੀਤੀ 1965 ਦੇ ਵਿੱਚ, ਉਹਨਾਂ ਨੇ ਆਪਣਾ ਇੱਥੋਂ ਘਰ-ਬਾਰ ਵੇਚ ਕੇ, ਹਾਂਜੀ। ਜ਼ਮੀਨਾਂ ਵੇਚ ਕੇ, ਜਾਇਦਾਦਾਂ ਵੇਚ ਕੇ ਉੱਥੇ ਜ਼ਮੀਨਾਂ ਖਰੀਦੀਆਂ ਹਾਂਜੀ। ਗੁਜਰਾਤ ਦੇ ਵਿੱਚ, ਤਾਂ ਉਹਨਾਂ ਨੂੰ ਆਬਾਦ ਕੀਤਾ, ਉਹਨਾਂ ਨੂੰ ਫਰਟਾਈਲ ਕੀਤਾ, ਉੱਥੇ ਆਪਣਾ ਖੂਨ ਪਸੀਨਾ ਬਹਾਇਆ, ਉਹਨਾਂ ਨੂੰ ਉਜਾੜਿਆ ਜਾ ਰਿਹਾ। ਔਰ ਜੀ। ਅਪੀਲ ਜਿਹੜੀ ਆ ਉਹ ਸੈਂਟਰ ਦੇ ਵਿੱਚ ਕੀਤੀ ਆ। ਬਾਦਲ ਨੇ ਬਹੁਤ ਲਲਕੇੜੀਆਂ ਕੱਢੀਆਂ, ਲੇਕਿਨ ਬਾਦਲ ਦੀ ਉਸਨੇ ਕੋਈ ਗੱਲ ਨਹੀਂ ਮੰਨੀ। ਇਸ ਜਗ੍ਹਾ ਦੇ ਉੱਤੇ ਪਠਾਨਕੋਟ ਦੇ ਵਿੱਚ ਵੀ, ਜਿਵੇਂ ਮੈਂ ਤੁਹਾਡੇ ਚੈਨਲ ਤੇ ਪਹਿਲਾਂ ਵੀ ਕਹਿ ਚੁੱਕਿਆ, ਪਠਾਨਕੋਟ ਦੇ ਵਿੱਚ ਉਸਨੇ ਪਹਿਲੀ ਰੈਲੀ ਕੀਤੀ ਸੀ, ਉੱਥੇ ਵੀ ਉਸਨੇ ਯੂਨੀਫਾਰਮ ਕੋਡ ਦੀ ਗੱਲ ਕੀਤੀ ਸੀ ਔਰ ਬਾਦਲ ਸਾਹਿਬ ਜੈ ਸ਼੍ਰੀ ਰਾਮ ਦੇ ਨਾਅਰੇ ਲਾਉਂਦੇ ਰਹੇ ਉਸ ਜਗ੍ਹਾ ਦੇ ਉੱਤੇ ਬੈਠ ਕੇ। ਇਸੇ ਤਰੀਕੇ ਦੇ ਨਾਲ ਉਸਨੇ ਪਾਣੀਆਂ ਦੇ ਇਸ਼ੂ ਦੇ ਉੱਤੇ ਗੱਲ ਕੀਤੀ ਹੈ ਵੀ ਮੈਂ ਸਾਰੇ ਹਿੰਦੁਸਤਾਨ ਦੇ ਪਾਣੀਆਂ ਨੂੰ ਨੈਸ਼ਨਲਾਈਜ਼ ਕਰ ਦੂੰਗਾ। ਔਰ ਉਸਨੇ ਕਿਹਾ ਸੀ, ਜਦੋਂ ਮੈਂ ਇਹ ਗੱਲ NDA ਨੇ ਪਹਿਲਾਂ ਕੀਤੀ ਸੀ, ਸਭ ਤੋਂ ਪਹਿਲਾ ਹੁੰਗਾਰਾ ਜਿਹੜਾ ਸੀ ਉਹ ਪ੍ਰਕਾਸ਼ ਸਿੰਘ ਬਾਦਲ ਨੇ ਦਿੱਤਾ। ਹਾਂਜੀ। ਤੋਂ ਸਿੱਖਾਂ ਦੀ ਬਦਕਿਸਮਤੀ ਬਹੁਤ ਭਾਰੀ ਇਸ ਵੇਲੇ ਹੈ। ਇੱਕ ਤਾਂ ਇਹ ਆ ਕਿ ਸਿੱਖਾਂ ਦਾ ਆਪਣਾ ਜਿਹੜਾ ਲੀਡਰ ਆ, ਸੋ ਕਾਲਡ ਜਿਹੜੀ ਸ਼੍ਰੋਮਣੀ ਅਕਾਲੀ ਦਲ ਆ, ਉਹੀ ਆਪਣੇ ਆਪ ਨੂੰ ਟੋਟਲੀ ਸਰੈਂਡਰ ਕਰ ਚੁੱਕੀ ਆ RSS ਤੇ BJP ਦੇ ਹੇਠਾਂ। ਔਰ ਮੋਦੀ ਜਿਹੜਾ ਹੈ ਉਹ ਇਤਨਾ ਤਪਸਵੀ ਆਦਮੀ ਆ, ਇਤਨਾ ਕਮਿਊਨਲ ਆਦਮੀ ਆ, ਇੰਨਾ ਰੈਬਿਡ ਆ, ਇੰਨਾ ਫਾਸਿਸਟ ਆ ਕਿ ਉਸਨੇ ਕੋਈ ਬਾਦਲ ਦੀ ਗੱਲ ਨਹੀਂ ਸੁਣੀ। ਬਾਦਲ ਬਹੁਤ ਬਥੇਰੀਆਂ ਤਰਲੇ ਲਏ ਉਸਨੇ, ਜਿਹੜੇ ਫਾਰਮਰ ਸੀ ਉੱਥੇ ਰਨ ਐਂਡ ਕੱਚ ਦੇ ਵਿੱਚ, ਗੁਜਰਾਤ ਦੇ ਵਿੱਚ ਵੀ, ਉਹਨਾਂ ਦੀਆਂ ਜ਼ਮੀਨਾਂ ਨੂੰ ਨਾ ਉਜਾੜਿਆ ਜਾਵੇ, ਨਾ ਛੇੜਿਆ ਜਾਵੇ, ਲੇਕਿਨ ਉਹਦੀ ਇੱਕ ਗੱਲ ਨਹੀਂ ਸੁਣੀ। ਉਸੇ ਤਰੀਕੇ ਨਾਲ ਸੁਪਰੀਮ ਕੋਰਟ ਦੇ ਵਿੱਚ ਕੇਸ ਬਰਕਰਾਰ ਆ ਔਰ ਜਿਹੜਾ ਹਿੰਮਤ ਸਿੰਘ ਸ਼ੇਰਗਿੱਲ ਜਿਹੜਾ ਕੇਸ ਪਲੀਡ ਕਰ ਰਿਹਾ, ਉਸ ਨੂੰ ਇਹਨਾਂ ਨੇ ਆਮ ਪਾਰਟੀ ਨੇ ਟਿਕਟ ਦੇ ਕੇ ਅਨੰਦਪੁਰ ਸਾਹਿਬ ਪਾਰਲੀਮੈਂਟਰੀ ਕੰਸਟੀਚੁਐਂਸੀ 'ਚ ਖੜਾ ਕੀਤਾ। ਔਰ ਉੱਥੋਂ ਜਿਹੜੇ ਵਿਚਾਰੇ ਸਿੱਖ ਆ ਉਹ ਆ ਕੇ ਹਰ ਸਟੇਜਾਂ ਦੇ ਉੱਤੇ ਜਾ ਰਹੇ ਆ ਵੀ ਅਸੀਂ ਰੁੜ ਗਏ, ਅਸੀਂ ਖਤਮ ਹੋ ਗਏ, ਅਸੀਂ ਤਬਾਹ ਹੋ ਗਏ, ਸਾਡੀਆਂ ਜ਼ਮੀਨਾਂ ਜਾਇਦਾਦਾਂ ਖੋਲੀਆਂ ਮੋਦੀ ਨੇ। ਔਰ ਉਹਨਾਂ ਨੂੰ ਉੱਥੇ ਫਿਜ਼ੀਕਲ ਅਸਾਲਟ ਵੀ ਕਰਾਇਆ ਗਿਆ, ਉੱਥੇ ਦੇ ਲੋਕਲ MLA ਨੇ ਉਹਨਾਂ ਦੇ ਉੱਤੇ ਅਟੈਕ ਵੀ ਕਰਾਏ, ਉਹਨਾਂ ਦੇ ਸੱਟਾਂ ਵੀ ਮਾਰੀਆਂ ਗਈਆਂ। ਤੋਂ ਇਸ ਕਿਸਮ ਦੇ ਹਾਲਾਤ ਆ ਸਿੱਖ ਕੌਮ ਦੇ। ਔਰ ਇੱਕ ਐਸੇ ਨਾਜ਼ੁਕ ਦੌਰ ਦੇ ਵਿੱਚ ਦੀ ਸਿੱਖ ਕੌਮ ਗੁਜ਼ਰ ਰਹੀ ਆ ਜਿਹੜਾ ਮੈਂ ਸਮਝਦਾ ਸਿੱਖ ਇਤਿਹਾਸ ਦੇ ਵਿੱਚ ਇਸ ਕਿਸਮ ਦੀ ਗੱਲ ਕਦੇ ਨਹੀਂ ਹੋਈ। ਅੱਜ ਦੇ ਆਧੁਨਿਕ ਯੁੱਗ ਦੇ ਵਿੱਚ ਜਿਹੜੀ ਸਰਕਾਰ ਆ, ਸਟੇਟ ਆ, ਉਹ ਬਹੁਤ ਪਾਵਰਫੁਲ ਹੁੰਦੀ ਆ। ਉਸ ਦੇ ਕੋਲ ਬਹੁਤ ਮੀਡੀਅਮ ਹੁੰਦੇ ਆ ਜਿਹਦੇ ਨਾਲ ਉਹ ਆਪਣੇ ਜੇ ਇੱਕ ਸੈਕਸ਼ਨ ਜਿਹੜਾ ਹੋਵੇ ਉਸ ਨੂੰ ਖਤਮ ਕਰ ਸਕਦੇ ਆ। ਤੋਂ ਮੁਸਲਮਾਨਾਂ ਨੂੰ ਵੀ ਖਤਰਾ, ਸਿੱਖਾਂ ਨੂੰ ਵੀ ਖਤਰਾ, ਈਸਾਈਆਂ ਨੂੰ ਵੀ ਖਤਰਾ, ਹੋਰ ਦੂਜੀਆਂ ਜਿਹੜੀਆਂ ਘੱਟ ਗਿਣਤੀ ਆ ਉਹਨਾਂ ਨੂੰ ਵੀ ਖਤਰਾ। ਵਾਹ ਤੇ ਵਾਹ ਇੱਕ ਕੇਜਰੀਵਾਲ ਆ ਜਿਸਨੇ ਕਿ SIT ਉੱਥੇ ਅਪਾਇੰਟ ਕੀਤੀ ਆ, ਜਦੋਂ ਦਿੱਲੀ ਦੇ ਵਿੱਚ ਵੀ ਜਿਹੜੇ ਦਿੱਲੀ ਦੇ ਵਿੱਚ ਕਤਲੋਗਾਰਤ ਹੋਇਆ ਨਵੰਬਰ 84 ਦੇ ਵਿੱਚ ਉਹਦੇ ਉੱਤੇ। ਔਰ ਦੂਸਰਾ ਜੇ ਉਹ ਗਿਆ ਗੁਜਰਾਤ ਦੇ ਵਿੱਚ, ਉਹ ਆਪ ਜ਼ਾਤੀ ਤੌਰ ਦੇ ਉੱਤੇ ਸਿੱਖ ਫਾਰਮਰਸ ਨੂੰ ਮਿਲ ਕੇ ਆਇਆ ਔਰ ਉਸਨੇ ਇੱਕ ਕਮਿਟਮੈਂਟ ਕੀਤੀ ਹੈ ਕਿ ਜੇ ਮੈਂ ਤਾਕਤ 'ਚ ਆਇਆ ਮੈਂ ਤੁਹਾਡਾ ਕੇਸ ਲਊਂਗਾ। ਲੇਕਿਨ ਹੋਰ ਕਿਸੇ ਲੀਡਰ ਨੇ, ਪ੍ਰਕਾਸ਼ ਸਿੰਘ ਬਾਦਲ ਨੇ ਗਿਆ, ਇਹਨਾਂ ਦੀ ਪਾਰਟੀ ਦਾ ਕੋਈ ਲੀਡਰ ਨਹੀਂ ਗਿਆ। ਇਹ ਉੱਥੇ ਦੇ ਫਾਰਮਰਸ ਨੇ ਬਾਰ-ਬਾਰ ਸਟੇਟਮੈਂਟ ਦਿੱਤੀ ਹੈ। ਤੋਂ ਇਸ ਕਿਸਮ ਦੀ ਸਿਚੁਏਸ਼ਨ ਦੇ ਵਿੱਚ, ਨਾਜ਼ੁਕ ਦੌਰ ਦੇ ਵਿੱਚ ਜਿਹੜੀ ਸਿੱਖ ਕੌਮ ਆ ਉਹ ਗੁਜ਼ਰ ਰਹੀ ਆ। ਔਰ ਸਿੱਖ ਕੌਮ ਇਸ ਗੱਲ ਦੇ ਉੱਤੇ, ਜਿਹੜੇ ਸਿੱਖਾਂ ਲਈ ਚਿੰਤਤ ਆ, ਉਹ ਬਹੁਤ ਫਿਕਰਮੰਦ ਆ ਵੀ ਪਤਾ ਨਹੀਂ ਕੀ ਹੋਏਗਾ, ਸਾਡੇ ਨਾਲ ਕੀ ਗੁਜ਼ਰੇਗਾ ਜਦੋਂ ਮੋਦੀ ਜੇ ਪ੍ਰਾਈਮ ਮਿਨਿਸਟਰ ਹਿੰਦੁਸਤਾਨ ਦਾ ਬਣ ਗਿਆ। ਤਾਂ ਇਹ ਸਿਚੁਏਸ਼ਨ ਆ ਜੀ ਇੱਥੇ ਹਿੰਦੁਸਤਾਨ ਦੇ ਵਿੱਚ। ਜੀ ਬਿਲਕੁਲ। ਤੇ ਵਿੱਚ ਤੁਸੀਂ ਸਾਡੇ ਦੂਸਰੇ ਸਵਾਲ ਦਾ ਜਵਾਬ ਵੀ ਥੋੜਾ ਬਹੁਤਾ ਪਹਿਲੇ ਸਵਾਲ ਦੇ ਵਿੱਚ ਦੇ ਦਿੱਤਾ, ਜਿਸ ਤਰ੍ਹਾਂ ਤੁਸੀਂ ਕਿਹਾ ਕਿ ਆਮ ਆਦਮੀ ਨੂੰ ਵੋਟ ਪਾਓ, ਪਰ ਬੇਸ਼ੱਕ ਅੱਜ ਬਹੁਤ ਸਾਰੇ ਸਿੱਖ ਕੇਜਰੀਵਾਲ ਦੀ ਆਮ ਆਦਮੀ ਪਾਰਟੀ ਨਾਲ ਜੁੜ ਰਹੇ ਹਨ, ਪਰ ਆਮ ਆਦਮੀ ਪਾਰਟੀ ਦੇ ਇਲੈਕਸ਼ਨ ਮੈਨੀਫੈਸਟੋ ਵਿੱਚ ਪੰਜਾਬ ਦੀਆਂ ਚਿਰਾਂ ਤੋਂ ਲਟਕਦੀਆਂ ਸਿਆਸੀ ਮੰਗਾਂ ਬਾਰੇ ਕੋਈ ਜ਼ਿਕਰ ਨਹੀਂ ਹੈ।
ਜਾਂ ਭ੍ਰਿਸ਼ਟਾਚਾਰ ਵਿਰੋਧ ਗੱਲ ਹੋਈ, SIT ਵਿਰੋਧ ਗੱਲ ਹੋਈ, ਜੋ ਤੁਸੀਂ ਕਿਹਾ ਗੁਜਰਾਤ ਵਿੱਚ ਜਾ ਕੇ ਮਿਲ ਚੁੱਕੇ ਨੇ, ਪਰ ਭਾਰਤੀ ਸੰਵਿਧਾਨਕ ਢਾਂਚੇ ਨੂੰ ਬਦਲਣ ਦਾ ਕੋਈ ਵੀ ਜ਼ਿਕਰ ਨਹੀਂ ਹੋਇਆ। ਫਿਰ ਆਮ ਆਦਮੀ ਪਾਰਟੀ ਨੂੰ ਸਿੱਖਾਂ ਨੂੰ ਕੀ ਹਾਸਿਲ ਹੋਵੇਗਾ, ਇਸ ਬਾਰੇ ਵੀ ਥੋੜੀ ਬਹੁਤੀ ਜਾਣਕਾਰੀ ਦਿਓ। ਸਾਡੇ ਕੰਪੇਅਰ ਕਰਨਾ ਤਿੰਨ ਸਾਡੇ ਕੋਲ ਆਲਟਰਨੇਟਿਵ ਹੈ ਜੀ। ਜਾਂ ਤਾਂ ਅਸੀਂ ਕਾਂਗਰਸ ਨੂੰ ਵੋਟ ਪਾਈਏ ਜੀ, ਜਾਂ ਅਸੀਂ BJP ਅਕਾਲੀ ਦਲ ਨੂੰ ਵੋਟ ਪਾਈਏ, ਜਾਂ ਅਸੀਂ ਤੀਸਰੇ ਪਾਸੇ ਆਮ ਪਾਰਟੀ ਨੂੰ ਵੋਟ ਪਾਈਏ। ਜਿਸ ਤਰ੍ਹਾਂ ਮੇਰੀ ਗੱਲ ਨੂੰ ਤੁਸੀਂ ਪਕੜਿਆ ਨਹੀਂ, ਮੈਂ ਪਹਿਲੀ ਇੰਪੋਰਟੈਂਟ ਗੱਲ ਕਹੀ ਸੀ ਕਿ ਨੈਗੇਟਿਵ ਵੋਟ ਪਾਉਣੀ ਜ਼ਰੂਰੀ ਆ। ਇਸ ਵੇਲੇ ਹਰ ਕੀਮਤ ਹਰ ਹਾਲਤ ਦੇ ਵਿੱਚ ਅਕਾਲੀ ਦਲ ਤੇ BJP ਨੂੰ ਵੋਟ ਨਾ ਪਾਈ ਜਾਵੇ। ਹਾਂਜੀ, ਬਿਲਕੁਲ ਨਾ ਪਾਈ ਜਾਵੇ, ਔਰ ਜੇ ਪਾਈ ਜਾਵੇ ਤਾਂ ਦੂਸਰੇ ਕਿਸੇ ਆਲਟਰਨੇਟਿਵ ਨੂੰ ਪਾਈ ਜਾਵੇ। ਤੋ BJP ਤੇ ਅਕਾਲੀ ਦਲ ਨੂੰ ਹਰਾਉਣਾ ਬਹੁਤ ਜ਼ਰੂਰੀ ਆ। ਹਰ ਇੱਕ ਵੋਟ ਅਕਾਲੀ ਦਲ ਦੇ ਅਕਾਲੀਆਂ ਨੂੰ ਪਈ ਵੀ ਵੋਟ ਝੋਲੀ 'ਚ ਜਾਣੀ ਆ ਮੋਦੀ ਦੇ, ਉਸ ਦਾ ਬੈਨੀਫਿਟ ਮੋਦੀ ਨੂੰ ਹੋਣਾ। ਔਰ ਮੋਦੀ ਇੱਕ ਫਾਸਿਸਟ ਲੀਡਰ ਆ, ਉਸ ਨੇ ਹਿੰਦੁਸਤਾਨ ਦਾ ਪ੍ਰਾਈਮ ਮਿਨਿਸਟਰ ਬਣ ਕੇ ਮਤਲਬ ਘੱਟ ਗਿਣਤੀਆਂ ਦੇ ਉੱਤੇ ਜੋ ਤਸ਼ੱਦਦ ਕਰਨਾ, ਜੋ ਉਹਨਾਂ ਦੇ ਨਾਲ ਡਿਸਕ੍ਰਿਮੀਨੇਸ਼ਨ ਕਰਨੀ ਆ, ਜੋ ਉਹਨਾਂ ਨੂੰ ਪਰੇਸ਼ਾਨ ਕਰਨਾ, ਉਹ ਅੱਜ ਤੱਕ ਨਹੀਂ ਹੋਇਆ, ਕਿਸੇ ਦੇ ਪਹਿਲਾਂ ਨਹੀਂ ਹੋਇਆ। ਉਸ ਦਾ ਪਹਿਲਾਂ ਹੀ ਇਸ ਕਿਸਮ ਦਾ ਏਜੰਡਾ ਹੈ। ਤੋ ਇਸ ਕਰਕੇ ਮੇਰਾ ਕਹਿਣਾ ਇਹ ਆ ਕਿ ਸਿੱਖਾਂ ਕੋਲ ਕੋਈ ਹੋਰ ਆਲਟਰਨੇਟਿਵ ਹੀ ਨਹੀਂ ਹੈ। ਹਾਂਜੀ, ਬਿਲਕੁਲ ਬਿਲਕੁਲ ਵੀਰ ਜੀ। ਔਰ ਜੇ ਨਾ ਵੋਟ ਪਾਉਣਗੇ ਉਹਦਾ ਬੈਨੀਫਿਟ ਫੇਰ ਮੋਦੀ ਨੂੰ ਮਿਲੇਗਾ। ਬਿਲਕੁਲ ਬਿਲਕੁਲ ਵੀਰ ਜੀ। ਵੋਟ ਪਾਉਣੀ ਲਾਜ਼ਮੀ ਆ, ਲੇਕਿਨ ਵੋਟ ਕਿਸੇ ਵੀ ਕੀਮਤ ਦੇ ਉੱਤੇ ਅਕਾਲੀ ਦਲ ਤੇ ਮੋਦੀ ਨੂੰ ਨਾ ਪਾਈ ਜਾਵੇ। ਇਹ ਗੱਲ ਮੈਂ ਪਹਿਲੀ ਰਿਪੀਟਡਲੀ ਫੇਰ ਦੁਬਾਰਾ ਰਿਪੀਟ ਕਰ ਰਿਹਾ। ਇਹ ਮੈਂ ਅਪੀਲ ਕਰ ਰਿਹਾ ਸਾਰੇ ਜਿਹੜੇ ਸਿੱਖ ਵੋਟਰ ਹੈ, ਚਾਹੇ ਉਹ ਪੰਜਾਬ 'ਚ ਰਹਿ ਰਹੇ ਆ, ਚਾਹੇ ਉਹ ਹਰਿਆਣੇ 'ਚ ਰਹਿ ਰਹੇ ਆ, ਚਾਹੇ ਉਹ ਦਿੱਲੀ 'ਚ ਰਹਿ ਰਹੇ ਆ, ਜਾਂ ਕਿਸੇ ਹੋਰ ਸੂਬੇ 'ਚ ਰਹਿ ਰਹੇ। ਹਾਂਜੀ, ਬਿਲਕੁਲ ਵੀਰ ਜੀ, ਵੀ ਡੂ ਅਗਰੀ ਵਿਦ ਯੂ, ਕਿਉਂਕਿ ਇੱਕ ਪਾਸੇ ਕਾਂਗਰਸ ਹੈ, ਇੱਕ ਪਾਸੇ BJP ਹੈ। BJP ਨੇ ਇੰਨੇ ਮੁਸਲਮਾਨਾਂ ਦਾ ਕਤਲੇਆਮ ਕੀਤਾ, ਕਾਂਗਰਸ ਨੇ ਇਹਨਾਂ ਸਿੱਖਾਂ ਦਾ ਕਤਲੇਆਮ ਕੀਤਾ। ਸੋ ਵੀ ਡੋਨਟ ਹੈਵ ਐਨੀ ਅਦਰ ਚੋਇਸ ਐਕਸੈਪਟ ਕਿ ਅਸੀਂ ਆਸ ਕਰ ਸਕਦੇ ਹਾਂ ਕਿ ਆਮ ਆਦਮੀ ਪਾਰਟੀ ਸ਼ਾਇਦ ਕੁਝ ਸਿੱਖਾਂ ਦੇ ਲਈ ਫਿਊਚਰ ਦੇ ਵਿੱਚ ਕਰ ਸਕੇ। ਤੇ ਅਸੀਂ ਵੀ ਇਹੀ ਆਪਣੇ ਵੋਟਰਸ ਨੂੰ ਇਹੀ ਕਹਿ ਸਕਦੇ ਹਾਂ ਕਿ ਤੁਹਾਡੀ ਇੱਕ ਇੱਕ ਵੋਟ ਕਾਊਂਟ ਹੁੰਦੀ ਹੈ। ਆਪਣੀ ਵੋਟ ਕਿਸੇ ਰੋਂਗ ਬੰਦੇ ਦੇ ਹੱਥਾਂ ਦੇ ਵਿੱਚ ਨਾ ਪਾਓ, ਤੁਸੀਂ ਇੱਕ ਚੰਗੀ ਪਾਰਟੀ ਨੂੰ ਪਾਓ। ਅਸੀਂ ਇਹੀ ਆਸ ਕਰ ਸਕਦੇ ਕਿ ਇਹ ਪਾਰਟੀ ਫਿਊਚਰ ਦੇ ਵਿੱਚ ਜਿਹੜੇ ਸਾਡੀਆਂ ਸਿਆਸੀ ਮੰਗਾਂ ਨੇ, ਜੋ ਸਾਡੀਆਂ ਮੰਗਾਂ ਜਿਹੜੀਆਂ ਪੂਰੀਆਂ ਨਹੀਂ ਹੋ ਚੁੱਕੀਆਂ, ਭਾਰਤ ਦੀ ਗਵਰਨਮੈਂਟ ਨੇ ਨਹੀਂ ਪੂਰੀਆਂ ਕੀਤੀਆਂ, ਉਹਨਾਂ ਨੂੰ ਫਿਊਚਰ ਦੇ ਵਿੱਚ ਕਿਸੇ ਤਰ੍ਹਾਂ ਪੂਰੀਆਂ ਕਰਨ। ਜੀ ਵੀਰ ਜੀ। ਤੇ ਵੀਰ ਜੀ, ਹੁਣ ਅਸੀਂ ਤੁਹਾਡੇ ਕੋਲ ਇਜਾਜ਼ਤ ਲੈਣੇ, ਸਾਡਾ ਵਕਤ ਬ੍ਰੇਕ ਵੱਲ ਜਾ ਰਿਹਾ। ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਇਹ ਪੂਰਾ ਵੇਰਵਾ ਦਿੱਤਾ। ਤੇ ਇਸੇ ਤਰ੍ਹਾਂ ਸਮੇਂ-ਸਮੇਂ ਤੁਹਾਡੇ ਅਸੀਂ ਵਿਚਾਰ ਜਾਣਦੇ ਰਵਾਂਗੇ, ਫਿਰ ਤੁਹਾਨੂੰ ਸਿੱਖ ਸੰਗਤਾਂ ਦੀ ਰੂਬਰੂ ਕਰਦੇ ਰਵਾਂਗੇ। ਪਰ ਅੱਜ ਅਸੀਂ ਤੁਹਾਡੇ ਕੋਲ ਇੱਥੇ ਹੀ ਇਜਾਜ਼ਤ ਲੈਣੇ। ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। Viewers, वक्त हो गया एक छोटे से ब्रेक था। Keep watching News TV 84 The Now. We'll be right back after a short break.